रोगी का प्रभ खंडो रोग, दुखिए का मिटावो प्रभ सोग। रोगी का प्रभ खंडो रोग। ਕਹਿੰਦੇ ਨੇ ਕਿ ਜਦੋਂ ਕੋਈ ਦਵਾ ਕੰਮ ਨਹੀਂ ਕਰਦੀ ਉਦੋਂ ਵਾਹਿਗੁਰੂ ਅੱਗੇ ਸੱਚੇ ਮਨ ਨਾਲ ਕੀਤੀ ਦੁਆ ਕੰਮ ਕਰ ਜਾਂਦੀ ਹੈ। ਅਜਿਹਾ ਹੀ ਹੋਇਆ ਕਪੂਰਥਲਾ ਦੀ ਪੀੜਤ ਦਵਿੰਦਰ ਕੌਰ ਦੇ ਨਾਲ। ਉਸ ਨੂੰ ਪਤਾ ਨਹੀਂ ਸੀ ਕਿ ਪਿਛਲੇ 8 ਸਾਲ ਤੋਂ ਬੱਚੇਦਾਨੀ ਦੇ ਕੈਂਸਰ ਨਾਲ ਪੀੜਤ ਹੈ। ਉਹ 3 ਮਹੀਨਿਆਂ ਤੋਂ ਬਿਮਾਰ ਚੱਲ ਰਹੀ ਸੀ। ਜਦੋਂ ਪਰਿਵਾਰ ਵੱਲੋਂ ਉਸ ਨੂੰ ਡਾਕਟਰ ਕੋਲ ਜਾਂਚ ਕਰਵਾਈ ਤਾਂ ਡਾਕਟਰ ਵੱਲੋਂ 8 ਸਾਲ ਤੋਂ ਕੈਂਸਰ ਹੋਣ ਦਾ ਦਾਅਵਾ ਕੀਤਾ। ਪਰ ਜਦੋਂ ਇਸ ਪਰਿਵਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੀੜਤ ਦਵਿੰਦਰ ਕੌਰ ਨੂੰ ਲੈ ਕੇ ਅਰਦਾਸ ਕਰਨ ਤੋਂ ਬਾਅਦ ਉਸ ਦਾ ਇਲਾਜ ਕਰਵਾਇਆ ਤਾਂ ਉਸ ਦੇ ਬੱਚੇਦਾਨੀ ਦਾ ਕੈਂਸਰ 3 ਮਹੀਨਿਆਂ ਵਿੱਚ ਠੀਕ ਹੋ ਗਿਆ। ਅੱਜ ਪਰਿਵਾਰ ਸਮੇਤ ਦਵਿੰਦਰ ਕੌਰ ਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ। ਹੁਣ ਉਹ ਚੱਲਣ ਫਿਰਨ ਵਿੱਚ ਸਮਰਥ ਹੈ। ਇਸ ਮੌਕੇ ਪੀੜਤ ਦਵਿੰਦਰ ਕੌਰ ਨੇ ਆਪਣੀ ਬਿਮਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਬੇਟੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਉਸ ਨੇ ਹਸਪਤਾਲ ਵਿਖੇ ਇਲਾਜ ਕਰਵਾਇਆ। ਬੱਚੇਦਾਨੀ ਦੇ ਕੈਂਸਰ ਦੇ ਚੱਲਦਿਆਂ 8 ਸਾਲ ਤੋਂ ਬਿਮਾਰ ਚੱਲ ਰਹੀ ਸੀ, ਜੋ ਕਿ 3 ਮਹੀਨਿਆਂ ਵਿੱਚ ਗੁਰੂ ਘਰ ਜੀਵਨ ਦੀ ਨਵੀਂ ਦਿਸ਼ਾ ਮਿਲੀ ਹੈ। ਹਾਂਜੀ, ਕੀ ਨਾਮ ਹੈ ਤੁਹਾਡਾ? ਜੀ ਮੇਰਾ ਨਾਮ ਦਵਿੰਦਰ ਕੌਰ ਹੈ ਜੀ। ਮੈਂ ਕਪੂਰਥਲੇ ਤੋਂ ਹਾਂ। ਹਾਂਜੀ, ਕੀ ਆਪਣਾ ਚਮਤਕਾਰ ਵੇਖਿਆ ਤੁਸੀਂ ਗੁਰੂ ਘਰ? ਗੁਰੂ ਰਾਮਦਾਸ ਜੀ ਨੇ ਮੇਰੇ ਸਿਰ ਤੇ ਬਹੁਤ ਵੱਡਾ ਚਮਤਕਾਰ ਕੀਤਾ ਜੀ। ਮੈਨੂੰ ਖੁਦ ਨੂੰ ਨਹੀਂ ਸੀ ਪਤਾ ਵੀ ਮੈਨੂੰ ਕੈਂਸਰ ਦਾ ਵੀ ਭਿਆਨਕ ਇੱਕ ਰੋਗ ਲੱਗ ਚੁੱਕਾ। 8 ਸਾਲ ਪੁਰਾਣਾ ਸੀ ਜੀ। ਜਿਸ ਦਿਨ ਮੇਰਾ ਬੇਟਾ ਮੈਨੂੰ ਲੈ ਕੇ ਗਿਆ ਤੇ ਉਹਨਾਂ ਨੂੰ ਡਾਕਟਰਾਂ ਨੇ ਦੱਸਿਆ ਵੀ ਇਹਨੂੰ ਵੀ ਪ੍ਰੋਬਲਮ ਆ ਚੁੱਕੀ ਹੈ। ਮੇਰਾ ਬੇਟਾ ਮੈਨੂੰ ਉਸੇ ਟਾਈਮ ਗੁਰੂ ਰਾਮਦਾਸ ਜੀ ਦੇ ਘਰ ਲੈ ਕੇ ਆਇਆ ਔਰ ਅਰਦਾਸ ਕੀਤੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ। ਔਰ ਅਰਦਾਸ ਕੀਤੀ ਤੇ ਗੁਰੂ ਰਾਮਦਾਸ ਜੀ ਨੇ ਮੈਨੂੰ 3 ਮਹੀਨਿਆਂ 'ਚ ਮੇਰੇ ਕੈਂਸਰ ਦੇ ਰੋਗ ਤੋਂ ਮੈਨੂੰ ਠੀਕ ਕਰ ਦਿੱਤਾ। ਔਰ ਮੇਰੇ ਸਰਬਣ ਪੁੱਤ ਨੇ ਮੇਰੀ ਬੇਂਗੀ ਚੱਕ ਕੇ ਤੇ ਮੇਰਾ ਇਲਾਜ ਕਰਾਇਆ। ਦਿਨ ਰਾਤ ਉਹਨੇ ਮੇਰੀ ਸੇਵਾ ਕੀਤੀ। ਗੁਰੂ ਰਾਮਦਾਸ ਹਸਪੀਟਲ, ਕਦੀ ਕੈਪੀਟਲ ਹਸਪੀਟਲ ਲੈ ਕੇ ਗਿਆ ਔਰ ਕੈਪੀਟਲ ਹਸਪੀਟਲ ਵਾਲਿਆਂ ਨੇ ਕਿਹਾ ਵੀ ਪਹਿਲਾ ਮਰੀਜ਼ ਹੈ ਜਿਹੜਾ 8 ਸਾਲ ਪੁਰਾਣਾ ਦੁੱਖ ਹੋਵੇ ਵੀ ਇਹ 3 ਮਹੀਨਿਆਂ 'ਚ ਠੀਕ ਹੋ ਗਿਆ। ਔਰ ਅੱਜ ਗੁਰੂ ਰਾਮਦਾਸ ਹਸਪੀਟਲ ਵਾਲਿਆਂ ਨੇ ਵੀ ਮੇਰੇ ਟੈਸਟ ਕੀਤੇ, ਮੇਰਾ ਬਿਲਕੁਲ ਠੀਕ ਆ ਗਿਆ ਜੀ। ਮੈਂ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨ ਆਈ ਹਾਂ ਵੀ ਉਹਨੇ ਮੇਰੇ ਤੇ ਇੰਨੀ ਅਪਾਰ ਕਿਰਪਾ ਕਰਕੇ ਮੈਨੂੰ ਠੀਕ ਕਰ ਦਿੱਤਾ। ਮੈਂ ਬਿਲਕੁਲ ਤੰਦਰੁਸਤ ਠੀਕ ਹੋ ਗਈ। ਮੇਰੇ ਤੇ ਉਹਨਾਂ ਨੇ ਇੰਨਾ ਅਪਾਰ ਕਿਰਪਾ ਨਾਲ ਜੀ ਮੈਨੂੰ। ਸੰਗਤ ਨੂੰ ਕੀ ਅਪੀਲ ਕਰਨਾ ਚਾਹੋਗੇ ਇਸ ਬਾਰੇ? ਸੰਗਤ ਨੂੰ ਜੀ ਮੈਂ ਇਹੀ ਕਹਿੰਦੀ ਚਾਹੁੰਦੀ ਹਾਂ ਜੀ, ਗੁਰੂ ਰਾਮਦਾਸ ਜੀ ਤੋਂ ਵੱਡਾ ਕੋਈ ਨਹੀਂ ਹੈ। ਇਹਦੇ ਚਰਨਾਂ 'ਚ ਅਰਦਾਸ ਕਰੋ, ਗੁਰੂ ਰਾਮਦਾਸ ਤੇਰੀ ਆਸ ਸਾਨੂੰ ਕਰੀ ਨਾ ਮਥਾਜ। ਗੁਰੂ ਰਾਮਦਾਸ ਸਾਡੀ ਤੇਰੇ ਤੇ ਆਸ ਸਾਨੂੰ ਕਦੀ ਨਾ ਕਰੀ ਮਥਾਜ। ਸਾਡੀ ਗਰੀਬਾਂ ਦੀ ਰੱਖੀ ਲਾਜ, ਉਹਨੇ ਮੇਰੀ ਗਰੀਬਣੀ ਦੀ ਲਾਜ ਰੱਖੀ। ਮੈਂ ਇਸ ਤੋਂ ਵੱਧ ਕੁਛ ਨਹੀਂ ਕਹਿਣਾ ਚਾਹੁੰਦੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ। ਇਸ ਮੌਕੇ ਪੀੜਤ ਦਵਿੰਦਰ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰੂ ਘਰ ਤੋਂ ਵੱਡਾ ਕੋਈ ਦਰ ਨਹੀਂ ਹੈ ਅਤੇ ਵਾਹਿਗੁਰੂ ਦੀ ਰਹਿਮਤ ਤੋਂ ਵੱਡਾ ਕੋਈ ਡਾਕਟਰ ਨਹੀਂ, ਜਿਸ ਦੇ ਚੱਲਦੇ ਅੱਜ ਇਸ ਰਹਿਮਤ ਸਦਕਾ ਉਸ ਦੀ ਪਤਨੀ ਨੂੰ ਨਵਾਂ ਜੀਵਨ ਦਾਨ ਮਿਲਿਆ। ਹਾਂਜੀ, ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਜੀ ਗੁਰਪ੍ਰੀਤ ਸਿੰਘ। ਹਾਂਜੀ, ਗੁਰਪ੍ਰੀਤ ਸਿੰਘ। ਤੁਹਾਡੇ ਸਿੰਘ ਜੀ ਦਾ ਕੀ ਨਾਮ ਹੈ? ਦਵਿੰਦਰ ਕੌਰ ਆ ਜੀ। ਹਾਂਜੀ, ਕੀ ਆਪਣਾ ਹੋਇਆ ਸੀ ਦੱਸੋਗੇ ਜਰਾ? ਇਹਨਾਂ ਨੂੰ 3.5 ਮਹੀਨੇ ਪਹਿਲਾਂ ਤਕਲੀਫ ਹੋਈ ਤੇ ਫਿਰ ਅਸੀਂ ਡਾਕਟਰ ਕੋਲ ਲੈ ਕੇ ਗਏ। ਉਹ ਡਾਕਟਰ ਨੇ ਸਾਨੂੰ ਦੱਸਿਆ ਕਿ ਇਹਨਾਂ ਨੂੰ ਕੈਂਸਰ ਦੀ ਸ਼ਿਕਾਇਤ ਆ। ਉਸੇ ਡਾਕਟਰ ਨੇ ਸਾਨੂੰ ਦੱਸਿਆ ਕਿ ਇਹਨਾਂ ਨੂੰ ਅੱਜ ਦਾ ਕੈਂਸਰ ਨਹੀਂ ਹੈਗਾ, ਤਕਰੀਬਨ 8 ਸਾਲ ਪਹਿਲਾਂ ਦਾ ਕੈਂਸਰ ਆ। ਤੇ ਫਿਰ ਉਹਨਾਂ ਨੇ ਟੈਸਟ ਭੇਜਿਆ, ਉਹ ਰਿਪੋਰਟ ਆਈ। ਜਦੋਂ ਪਤਾ ਲੱਗਿਆ ਕਿ ਕੈਂਸਰ ਹੈਗਾ, ਮੈਨੂੰ ਕਹਿੰਦੇ ਜੀ ਇਹਨਾਂ ਨੂੰ ਤੁਰੰਤ ਲੈ ਜਾਓ। ਤੇ ਅਸੀਂ ਪਹਿਲਾਂ ਹੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ, ਅਰਦਾਸ ਬੇਨਤੀ ਕੀਤੀ ਤੇ ਫਿਰ ਅਸੀਂ ਗੁਰੂ ਰਾਮਦਾਸ ਹਸਪੀਟਲ ਲੈ ਕੇ ਗਏ, ਕਿਉਂਕਿ ਮੇਰਾ ਵਿਸ਼ਵਾਸ ਸੀਗਾ ਕਿ ਮੈਂ ਇੱਥੋਂ ਖਾਲੀ ਹੱਥ ਨਹੀਂ ਜਾਊਂਗਾ। ਡਾਕਟਰ ਤੇ ਬੜੇ ਹੋਰ ਹੈਗੇ ਆ, ਬੜਿਆਂ ਨੇ ਸਲਾਹਾਂ ਦਿੱਤੀਆਂ, ਫਲਾਣੇ ਡਾਕਟਰ ਕੋਲ ਲੈ ਜਾਓ, ਜੰਮੂ ਲੈ ਜਾਓ, ਫਲਾਣੀ ਜਗ੍ਹਾ ਲੈ ਜਾਓ, ਫ੍ਰੀ ਇਲਾਜ ਕਰਦੇ ਆ। ਮੈਂ ਕਹਿੰਦੀ ਮੈਂ ਕਿਤੇ ਨਹੀਂ ਜਾਣਾ, ਕਿਉਂਕਿ ਮੇਰਾ ਵਿਸ਼ਵਾਸ ਇੰਨਾ ਕਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ, ਗੁਰੂ ਨਾਨਕ ਸਾਹਿਬ ਦੇ, ਕਿ ਮੈਨੂੰ ਪਤਾ ਸੀ ਕਿ ਇੱਥੋਂ ਠੀਕ ਹੋ ਕੇ ਅਸੀਂ ਆਵਾਂਗੇ। ਤੇ ਅੱਜ ਮੇਰੀ ਸਿੰਘਣੀ ਐਨ ਠੀਕ ਆ ਪੂਰੀ 3 ਮਹੀਨਿਆਂ ਦੇ ਵਿੱਚ। ਇਸ ਤੋਂ ਵੱਡੀ ਕੋਈ ਚਮਤਕਾਰ ਨਹੀਂ ਹੋ ਸਕਦਾ ਕਿ ਜਿਹਦਾ ਕੈਂਸਰ ਦਾ ਇਲਾਜ ਹੋ ਜਾਵੇ। ਮੈਂ ਨਹੀਂ ਅੱਜ ਤੱਕ ਦੇਖਿਆ ਕਿ ਜਿਹਦਾ 3 ਮਹੀਨਿਆਂ 'ਚ ਇਲਾਜ ਕੈਂਸਰ ਦਾ ਹੋ ਗਿਆ ਹੋਵੇ। ਅੱਜ ਰਿਪੋਰਟਾਂ ਕਰਾ ਕੇ ਆਏ, ਡਾਕਟਰ ਕੋਲ ਆਏ ਆ, ਉਹ ਕਹਿੰਦੇ ਜੀ ਬਿਲਕੁਲ ਠੀਕ ਹੈ। ਇਸ ਕਰਕੇ ਅਸੀਂ ਗੁਰੂ
ਗੁਰੂ ਸਾਹਿਬ ਦੇ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਪਰਸਣ ਆਏ ਆ ਤੇ ਉਹਨਾਂ ਦਾ ਆਸ਼ੀਰਵਾਦ ਲੈਣ ਆਏ ਆ ਕਿ ਤੁਹਾਡਾ ਬਹੁਤ ਬਹੁਤ ਕਿਰਪਾ ਹੋਈ ਆ ਤੇ ਅਸੀਂ ਰਾਜੀ ਖੁਸ਼ੀ ਆ ਮੇਰੀ ਸਿੰਘਣੀ ਉਹਨਾਂ ਦਾ ਸ਼ੁਕਰਾਨਾ ਕਰਨ ਆਏ ਹਾਂ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਜ਼ ਟੀਵੀ, ਆਸਟ੍ਰੇਲੀਆ।